ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਦਸੰਬਰ 2017 24 ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਡਾਕਟਰ BR ਅੰਬੇਦਕਰ ਦੀ 61st ਡੈਥ ਐਨੀਵਰਸਰੀ ਹੈ। ਇਸ ਬਾਰੇ ਤੁਹਾਡੇ ਆਪਾਂ ਵਿਚਾਰ ਜਾਣੇ ਚਾਹਾਂਗੇ। ਜੀ ਡਾਕਟਰ ਸਾਹਿਬ, ਦੇਖੋ, ਅਸਲ 'ਚ ਡਾਕਟਰ ਅੰਬੇਦਕਰ ਦੀ ਡੈਥ ਐਨੀਵਰਸਰੀ ਕੱਲ੍ਹ ਸੀ 6 ਦਸੰਬਰ ਨੂੰ ਜੀ। ਔਰ ਮੈਂ ਜਦੋਂ ਕੱਲ੍ਹ 6 ਦਸੰਬਰ ਨਾਲ ਸੰਬੰਧਿਤ ਤਿੰਨੋਂ ਹੀ ਟੌਪਿਕ ਕੀਤੇ ਔਰ ਸਾਡੇ ਦਰਸ਼ਕਾਂ ਦਾ ਬੜਾ ਜ਼ਬਰਦਸਤ ਹੁੰਗਾਰਾ ਮਿਲਿਆ, ਖਾਸ ਤੌਰ 'ਤੇ ਜਿਹੜਾ ਜੈਰੂਸ਼ਲਮ ਨਾਲ ਸੰਬੰਧਿਤ ਇਸ਼ੂ, ਉਸ ਦੀ ਹਿਸਟਰੀ, ਬੈਕਗਰਾਊਂਡ ਔਰ ਬਿਲਕੁਲ ਜਿਹੜੇ 55 ਇਸਲਾਮਿਕ ਦੇਸ਼ ਨੇ ਉਹਨਾਂ ਦਾ ਬਿਲਕੁਲ ਕੋਈ ਵੀ ਸਾਹ ਸੱਤ ਉਹਨਾਂ 'ਚ ਨਾ ਹੋਣਾ, ਇਸ ਨੂੰ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਬਹੁਤ ਪਸੰਦ ਕੀਤਾ ਹੈ ਕਿ ਕਹਿਣ ਦੀ ਕੋਈ ਹਿੰਮਤ ਨਹੀਂ ਕਰਦਾ ਕਿ ਗਲਤੀ ਤੁਹਾਡੀ ਹੈ, ਤੁਸੀਂ ਆਪਣੇ ਹੱਕਾਂ ਲਈ ਨਹੀਂ ਖਲੋਂਦੇ। ਔਰ ਵਿਚਾਰੇ ਫਲਸਤੀਨੀ ਜਿਹੜੇ ਕਿ ਸਟਰਗਲ ਕਰ ਰਹੇ ਨੇ ਪਿਛਲੇ 70 ਸਾਲ ਤੋਂ ਔਰ ਲਗਾਤਾਰ ਸਫ਼ਰ ਵੀ ਕਰ ਰਹੇ ਨੇ ਇਸ ਪੀਰੀਅਡ 'ਚ, ਕਿਉਂਕਿ 6 ਦਸੰਬਰ ਕੱਲ੍ਹ ਬਾਬਰੀ ਮਸਜਿਦ ਦੀ ਜਿਹੜੀ ਹੈ ਉਹ 25ਵੀਂ ਉਸ ਨੂੰ ਢਾਉਣ ਦੀ ਐਨੀਵਰਸਰੀ ਵੀ ਸੀ ਔਰ ਫੋਕਸ ਸਾਰਾ ਉਸ ਦੇ ਉੱਤੇ ਹੀ ਰਿਹਾ। ਔਰ ਅੱਜ ਜਦੋਂ ਮੈਂ ਦੇਖਿਆ ਕਿ ਕੱਲ੍ਹ ਨਾਲ ਰਿਲੇਟਡ ਨਿਊਜ਼ ਸਨ, ਸੋ ਮੈਨੂੰ ਲੱਗਿਆ ਕਿ ਵੀ ਇਹ ਅਸੀਂ ਇਨਸਾਫ ਨਹੀਂ ਕੀਤਾ। ਡਾਕਟਰ BR ਅੰਬੇਦਕਰ ਸਾਊਥ ਏਸ਼ੀਆ ਦੀ ਬਹੁਤ ਵੱਡੀ ਰੋਸ਼ਨ ਦਿਮਾਗ ਸ਼ਖਸੀਅਤ ਹੋਏ ਨੇ ਔਰ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਜਦੋਂ ਉਹਨਾਂ ਦੀ ਬੌਧਿਕਤਾ ਦੀ ਗੱਲ ਕਰਦੇ ਨੇ, ਇੰਟੈਲੈਕਟ ਦੀ ਗੱਲ ਕਰਦੇ ਨੇ, ਤੇ ਉਹਨਾਂ ਨੇ ਕਿਵੇਂ ਡਾਕਟਰ ਅੰਬੇਦਕਰ ਦਾ ਸਿੱਖ ਧਰਮ ਵੱਲ ਆਉਣ ਦਾ ਜਿਹੜਾ ਯਤਨ ਸੀ ਉਹਨੂੰ ਕਿਵੇਂ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਸੈਬੋਟਾਜ ਕੀਤਾ, ਉਸ ਦਾ ਜ਼ਿਕਰ ਕਰਦੇ ਹੋ। ਕਹਿੰਦੇ ਨੇ ਕਿ ਵੀ ਜੇ ਉਹ ਸਿੱਖੀ ਦਾਇਰੇ 'ਚ ਆਉਂਦੇ ਔਰ ਉਹ ਇੱਕ ਐਨਲਾਈਟਨਡ ਪਰਸਨ ਦੀ ਅਗਵਾਈ ਹੁੰਦੀ ਤੇ ਸਾਰਾ ਜਿਹੜਾ ਹੈ ਇਸ ਦੀ ਆਊਟਕਮ ਹੀ ਹੋਰ ਹੁੰਦੀ। ਹਾਲਾਂ ਹੁਣ ਇਸ ਇਸ਼ੂ ਦੇ ਉੱਤੇ ਸੈਕੰਡ ਥਾਟ ਵੀ ਨੇ ਔਰ ਕਿ ਇਹ ਜਿਹੜਾ ਸਾਰਾ ਪਾਰਟ ਜਿਹੜਾ ਸਰ ਸਾਹਿਬ ਨੇ ਵੀ ਲਿਖਿਆ ਔਰ ਜਿਹੜਾ ਸਾਡੇ 'ਚ ਵੀ ਪ੍ਰਚਲਿਤ ਹੈ, ਇਸ ਦਾ ਪਿਛੋਕੜ ਦੇ ਵਿੱਚ ਹੋਰ ਕੀ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਡਾਕਟਰ ਅੰਬੇਦਕਰ ਨੇ ਸਪਸ਼ਟ ਕੀਤੀ ਸੀ ਕਿ ਮੈਂ ਹਿੰਦੂ ਦੇ ਤੌਰ 'ਤੇ ਪੈਦਾ ਹੋਇਆ ਪਰ ਮੈਂ ਹਿੰਦੂ ਦੇ ਤੌਰ 'ਤੇ ਮਰਨਾ ਨਹੀਂ ਚਾਹੁੰਦਾ। ਔਰ ਉਹਨਾਂ ਨੇ ਜਿੰਨੀ ਵੱਡੀ ਦੇਣ ਉਹ ਸਾਊਥ ਏਸ਼ੀਆ ਦੇ ਖਿੱਤੇ 'ਚ ਦਿੱਤੀ, ਉਹ ਗਾਂਧੀ, ਨਹਿਰੂ, ਕਾਇਦੇ ਆਜ਼ਮ ਉਸ ਲੈਵਲ ਦੇ ਲੀਡਰ ਸਨ। ਲੇਕਿਨ 1930s ਦੇ ਵਿੱਚ 1930 'ਚ ਜਿਵੇਂ ਗਾਂਧੀ ਨੇ ਵਰਤ ਰੱਖ ਕੇ ਔਰ ਇਹ ਜਿਹੜੇ ਜਿਹਨਾਂ ਨੂੰ ਸਵਰਨ ਜਾਤਾਂ ਕਹਿੰਦੇ ਨੇ, ਇਹਨਾਂ ਨੇ ਜਿਹੜਾ ਦਲਿਤਾਂ ਦੇ ਉੱਤੇ ਹਮਲੇ ਕਰਕੇ ਜੋ ਮਾਹੌਲ ਕ੍ਰੀਏਟ ਕਰ ਦਿੱਤਾ, ਉਹਨੇ ਡਾਕਟਰ ਅੰਬੇਦਕਰ ਨੂੰ ਪੂਨਾ ਪੈਕਟ ਕਰਨ ਦੇ ਉੱਤੇ ਮਜਬੂਰ ਕੀਤਾ। ਨਤੀਜੇ ਦੇ ਤੌਰ 'ਤੇ ਜਿਹੜੀ ਉਹਨਾਂ ਦੀ ਇੱਕ ਵੱਖਰੀ ਹੋਂਦ ਦੇ ਲਈ, ਜਿਹਦੇ 'ਚ ਕਿ ਉਹ ਸਮਝਦੇ ਸੀ ਜਦੋਂ ਅੱਡ-ਅੱਡ ਧਰਮਾਂ ਦਾ ਵੀ ਅਧਿਐਨ ਕਰ ਰਹੇ ਸੀ, ਸਿੱਖ ਧਰਮ ਵੱਲ ਆਏ ਜਾਂ ਇਸਲਾਮ ਦੀ ਉਹਨਾਂ ਨੇ ਸਟੱਡੀ ਕੀਤੀ ਜਾਂ ਈਸਾਈਅਤ ਵੱਲ ਗਏ, ਸੋ ਮੈਨੂੰ ਲੱਗਦਾ ਹੈ ਵੀ ਅਧਿਆਤਮਕ ਜਾਂ ਸਪਿਰਿਚੁਅਲ ਆਸਪੈਕਟ ਨਾਲੋਂ ਜ਼ਿਆਦਾ ਉਹ ਸਮਾਜਿਕ ਆਸਪੈਕਟ ਤੋਂ ਜ਼ਿਆਦਾ ਚਿੰਤਤ ਸਨ, ਜਾਂ ਉਹ ਸਮਝਦੇ ਸੀ ਕਿ ਦਲਿਤ ਵਰਗ ਜਦੋਂ ਇਹਨਾਂ ਧਰਮਾਂ ਦੇ ਵਿੱਚ ਆਏਗਾ ਉਹਨਾਂ ਦਾ ਸਮਾਜਿਕ ਤੌਰ 'ਤੇ ਉਹਨਾਂ ਦੇ ਸਟੇਟਸ ਦੇ ਵਿੱਚ ਕੀ ਤਬਦੀਲੀ ਹੋਏਗੀ। ਸੋ ਜ਼ਾਹਰ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇਸ ਬਾਰੇ ਵਿਚਾਰ ਵੀ ਦਿੱਤੇ ਕਿ ਵੀ ਬੇਸ਼ੱਕ ਇਸਲਾਮ, ਕਿਉਂਕਿ ਉਹ ਪੁਰਾਣਾ 1450 ਸਾਲ ਪੁਰਾਣਾ ਮਜ਼ਹਬ ਹੈ, ਕਿ ਇਸਲਾਮ ਦੇ ਵਿੱਚ ਬਰਾਬਰੀ ਦੀ ਗੱਲ ਹੈ, ਪਰ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਜਦੋਂ ਬੇਸ਼ੱਕ ਉਹ ਤੁਰਕ ਆਏ ਜਾਂ ਬਾਅਦ ਦੇ ਵਿੱਚ ਮੁਗਲ ਆਏ, ਉਹਨਾਂ ਸਾਰਿਆਂ ਨੇ ਬ੍ਰਾਹਮਣਾਂ ਦੇ ਨਾਲ ਸਮਝੌਤਾ ਕੀਤਾ
ਮਨੂਵਾਦੀ ਵਰਣ ਵਿਵਸਥਾ ਹੀ ਉਹਨਾਂ ਨੇ ਰਹਿਣ ਦਿੱਤੀ। ਨਤੀਜੇ ਦੇ ਤੌਰ ਤੇ ਜਿਹੜੇ ਦਲਿਤ ਨੇ ਉਹ ਉੱਥੇ ਹੀ ਰਹੇ, ਔਰ ਜਿਹੜੇ ਇਸਲਾਮ ਦੇ ਵਿੱਚ ਵੀ ਆਏ ਉਹਨਾਂ ਦੇ ਨਾਲ ਉਹੀ ਵਰਤਾਰਾ ਹੁੰਦਾ ਰਿਹਾ, ਕਿਉਂਕਿ ਉਹਦੇ 'ਚ ਵੀ ਜਿਹੜੀਆਂ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ ਔਰ ਦੂਸਰੀਆਂ ਕਲਾਸਾਂ ਜਿਹੜੀਆਂ ਇਸਲਾਮ 'ਚ ਆਈਆਂ ਉਹ ਉਹਨਾਂ ਨੂੰ ਉਵੇਂ ਹੀ ਸ਼ੂਦਰ ਦੇ ਤੌਰ ਤੇ ਦੇਖਦੀਆਂ ਰਹੀਆਂ। ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਅੱਜ ਵੀ ਉਸ ਸੁਸਾਇਟੀ 'ਚ ਵੀ ਉਹ ਤੇਲੀ, ਕਮੀ, ਕਮੀਣ ਔਰ ਇਸ ਕਿਸਮ ਦੇ ਹੀ ਉਹਨਾਂ ਦੇ ਲਈ ਨੇ। ਫਿਰ ਸਿੱਖ ਧਰਮ ਦੇ ਹਵਾਲੇ ਨਾਲ ਵੀ ਉਹਨਾਂ ਨੇ ਦੇਖਿਆ, ਔਰ ਉਹਨਾਂ ਨੇ ਇਹੀ ਗੱਲ ਕਹੀ ਕਿ ਸਮਾਜਿਕ ਤੌਰ ਦੇ ਉੱਤੇ ਬੇਸ਼ੱਕ ਸਿੱਖ ਧਰਮ ਨੇ ਬਰਾਬਰੀ ਦਿੱਤੀ ਹੈ, ਲੇਕਿਨ ਸਮਾਜਿਕ ਤੌਰ ਦੇ ਉੱਤੇ ਹੁਣ ਤਾਂ ਖੈਰ ਬਹੁਤ ਫਰਕ ਪੈ ਗਿਆ। ਜਿਸ ਜ਼ਮਾਨੇ ਦੀ ਇਹ ਗੱਲ ਹੈ ਉਦੋਂ ਅਜੇ ਕਾਫੀ ਹੱਦ ਤੱਕ ਵਿਤਕਰਾ ਜਿਹੜਾ ਸਮਾਜਿਕ ਪੱਧਰ ਦੇ ਉੱਤੇ ਸੀ। ਹੁਣ ਤਾਂ ਕਿਉਂਕਿ ਕਾਨੂੰਨੀ ਬਰਾਬਰੀ ਹੋ ਗਈ, ਕ੍ਰਾਈਮ ਹੋ ਗਿਆ ਜਿਹੜਾ ਕੋਈ ਵੀ ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਸ ਕਿਸਮ ਦਾ ਮਾਈਂਡ ਸੈਟ ਹੈ ਜਿਹਦੇ 'ਚ ਕਿ ਅਸੀਂ ਉਸ ਬਰਾਬਰੀ ਦੀ ਗੱਲ ਨੂੰ ਲਾਗੂ ਨਹੀਂ ਕੀਤਾ। ਅੱਡ ਗੁਰਦੁਆਰਿਆਂ ਦਾ ਹੋਣਾ, ਉਦੋਂ ਅਜੇ ਸ਼ਮਸ਼ਾਨ ਅੱਡ ਨਹੀਂ ਸੀ, ਇਹ ਪੋਸਟ 47 ਜਿਹੜਾ ਹੈ ਜਾਂ ਧਰਮਸ਼ਾਲਾਵਾਂ ਬਣਾ ਕੇ ਜਿਸ ਕਿਸਮ ਦਾ ਇੱਕ ਡਿਫਰੈਂਟ ਕਲਚਰ ਕਾਂਗਰਸ ਨੇ ਕ੍ਰੀਏਟ ਕੀਤਾ। ਔਰ ਇਸ ਸਾਰੇ ਦੌਰੇ ਦੇ ਵਿੱਚ ਡਾਕਟਰ ਅੰਬੇਦਕਰ ਬੇਸ਼ੱਕ ਕਾਂਸਟੀਟਿਊਐਂਟ ਅਸੈਂਬਲੀ ਦੇ ਚੇਅਰਪਰਸਨ ਦੇ ਤੌਰ ਤੇ ਉਹਨਾਂ ਨੇ ਜਿਹੜਾ ਉਹ ਪ੍ਰੀਜ਼ਾਈਡ ਕੀਤਾ ਜਿਹਦੇ ਚੋਂ ਕਾਂਸਟੀਟਿਊਸ਼ਨ ਨਿਕਲੇ, ਪਰ ਈਵਨ ਉਸ ਕਾਂਸਟੀਟਿਊਸ਼ਨ ਜਿਹਨੂੰ ਕਿ ਉਹਨਾਂ ਨੇ ਬੜੀ ਸਟ੍ਰਿਕਟਲੀ, ਜਦੋਂ ਅਸੀਂ ਇੱਕ ਦਿਨ ਅਸੀਂ ਡਿਸਕਸ ਕੀਤਾ ਸੀ ਉਹਨਾਂ ਦਾ ਇਹ ਵਿਊ ਪੁਆਇੰਟ ਕਿ ਵੀ ਜੇ ਇਹ ਹਿੰਦੂ ਦੇਸ਼ ਹਿੰਦੂਤਵਾ ਦੇ ਨਾਂ ਤੇ ਬਣਿਆ ਫਿਰ ਕੀ ਉਹਦਾ ਇੰਪੈਕਟ ਹੋਏਗਾ। ਸੋ ਡੈਮੋਕ੍ਰੇਸੀ ਜਾਂ ਲੋਕਤੰਤਰ ਦੇ ਥੱਲੇ ਉਹ ਸਮਝਦੇ ਸੀ ਕਿ ਵੀ ਬੇਸ਼ੱਕ ਕਾਂਸਟੀਟਿਊਸ਼ਨ ਦੀ ਸਪਿਰਿਟ ਉਹੀ ਸੀ, ਪਰ ਮੇਰੇ ਨਜ਼ਰਾਂ ਚੋਂ ਇੱਕ ਉਹਨਾਂ ਦਾ 1953 ਦੇ ਵਿੱਚ BBC ਨੂੰ ਦਿੱਤਾ ਇੰਟਰਵਿਊ ਜਿਹੜਾ ਕਿ ਉਹਨਾਂ ਨੇ ਆਪਣੀ ਪੁਰਾਣੀ ਫਾਈਲ ਚੋਂ ਕੱਢੇ, ਔਰ ਉਸ ਨੂੰ ਮੈਂ ਡਿਸਕਸ ਕਰਾਂਗਾ। ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਈਵਨ ਇਹ ਕਿਉਂਕਿ ਉਹਨਾਂ ਦਾ 1956 ਦੇ ਵਿੱਚ 6 ਦਸੰਬਰ ਨੂੰ ਡਾਕਟਰ ਅੰਬੇਦਕਰ ਇਸ ਸੰਸਾਰ ਤੋਂ ਵਿਦਾ ਹੋਏ ਤੇ 3 ਸਾਲ ਪਹਿਲਾਂ, ਕਿਉਂਕਿ ਉਦੋਂ ਉਹ ਰਿਜ਼ਾਈਨ ਕਰ ਚੁੱਕੇ ਸੀ ਸੈਂਟਰ ਚੋਂ ਲਾਅ ਮਿਨਿਸਟਰ ਦੇ ਤੌਰ ਤੇ, ਔਰ ਈਵਨ ਇਲੈਕਸ਼ਨ ਜਿਹੜੀ ਉਹਨਾਂ ਨੇ ਇੱਕ ਲੜੀ ਉਹ ਵੀ ਹਾਰ ਗਏ ਸੀ। ਔਰ ਇਸ ਸਾਰੇ ਤੋਂ ਬਾਅਦ ਉਦੋਂ ਤੱਕ ਨਹਿਰੂ ਔਰ ਕਾਂਗਰਸ ਔਰ ਜਿਹੜਾ ਅਸਲੀ ਲੋਕਤੰਤਰ ਦਾ ਵੋਟਾਂ ਦਾ ਕਰੈਕਟਰ ਹੈ ਸਾਹਮਣੇ ਆ ਚੁੱਕਾ ਸੀ ਕਿ ਕਿਵੇਂ ਇਹ ਸਾਰਾ ਸਿਸਟਮ ਕੰਮ ਕਰਦਾ, ਔਰ ਉਹ ਬਿਲਕੁਲ ਬਦਜ਼ਨ ਹੋ ਚੁੱਕੇ ਸੀ ਭਾਰਤੀ ਸੰਵਿਧਾਨ ਦੀ ਵਰਕਿੰਗ ਤੋਂ ਜਾਂ ਸੋ ਕਾਲਡ ਲੋਕਤੰਤਰ ਤੋਂ। ਔਰ ਇਸ ਇੰਟਰਵਿਊ ਦੇ ਵਿੱਚ ਪਹਿਲੇ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਲੋਕਤੰਤਰ ਕੰਮ ਨਹੀਂ ਕਰੇਗਾ, ਉਹ ਅਸੀਂ ਬਾਅਦ ਦੇ ਵਿੱਚ ਆਉਂਦੇ। ਪਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਦੋਂ ਡਾਕਟਰ ਅੰਬੇਦਕਰ ਨੇ ਬੁੱਧ ਧਰਮ ਜੁਆਇਨ ਕਰਨ ਦਾ ਫੈਸਲਾ ਕੀਤਾ ਔਰ ਉਹਨਾਂ ਨੇ ਆਪਣੇ ਹਜ਼ਾਰਾਂ ਹੋਰ ਫਾਲੋਅਰਸ ਦੇ ਨਾਲ ਜਿਹੜਾ ਇਸ ਨੂੰ ਨਾਗਪੁਰ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਤੇ ਉੱਥੇ ਉਹਨਾਂ ਨੇ ਪਹਿਲੀ ਦੀਖਿਆ ਲਈ ਤੇ ਉਹਨਾਂ ਦੇ ਸਾਹਮਣੇ ਉਹ ਜ਼ਰੂਰ ਸਾਰਾ, ਕਿਉਂਕਿ ਉਹ ਇੱਕ ਬਹੁਤ ਵੱਡੇ ਸਕਾਲਰ ਸੀ, ਇੱਥੇ ਵੀ ਕੋਲੰਬੀਆ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ, ਕਿ ਉਹਨਾਂ ਨੇ ਇਹ ਦੇਖਿਆ ਕਿ ਵੀ ਕਿਵੇਂ ਜਿਹੜਾ ਬੁੱਧ ਦਾ ਥਾਟ ਹੈ ਉਹ ਪਹਿਲਾ ਬ੍ਰਾਹਮਣਵਾਦ ਦੇ ਜਿਹੜਾ ਥਾਟ ਹੈ ਉਸ ਨੂੰ ਨਕਾਰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅੱਜ ਸਿੱਖ ਧਰਮ ਦੇ ਖਿਲਾਫ ਜੋ ਲਾਈਨ ਲਈ ਹੈ ਬ੍ਰਾਹਮਣਵਾਦ ਨੇ, ਔਰ ਮੈਨੂੰ ਯਾਦ ਹੈ ਮੈਂ ਸ਼ਾਇਦ ਅੱਗੇ ਵੀ ਕਦੇ ਕੋਟ ਕੀਤਾ ਕਿ 1992-93 ਦੇ ਪੀਰੀਅਡ ਦੀ ਗੱਲ ਹੋਏਗੀ, 1993 ਦੀ ਮੋਸਟ ਲਾਈਕਲੀ, ਮੈਂ ਬਰਕਲੀ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਤੇ ਗਿਆ ਹੋਇਆ ਸੀ, ਉਹਦੇ ਵਿੱਚ ਪੈਨਲ ਡਿਸਕਸ਼ਨ ਸੀ ਉਹਨਾਂ ਦੇ, ਔਰ ਉਸ ਪੀਰੀਅਡ 'ਚ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਡਾਕਟਰ ਸਿੰਥੀਆ ਕੈਪਲੇ ਜਿਹੜੇ ਯੂਨੀਵਰਸਿਟੀ ਆਫ ਮੇਨ 'ਚ ਸਨ, ਉਹ ਵੀ ਉੱਥੇ ਆਏ ਹੋਏ ਸਨ ਕਿਸੇ ਹੋਰ ਸੈਮੀਨਾਰ ਦੇ ਕੰਟੈਕਸਟ, ਕਸ਼ਮੀਰ ਦੇ ਉੱਤੇ ਉਹਨਾਂ ਦਾ ਰਾਈਟ ਅਪ ਸੀ। ਸੋ ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ, ਔਰ ਗੱਲਬਾਤ ਦੇ ਦੌਰਾਨ ਜਦੋਂ ਥੋੜਾ ਇਹ ਵਿਚਾਰ ਚੱਲਿਆ ਸਿੱਖਾਂ ਦੇ ਇਸ਼ੂ ਦੀ ਗੱਲ ਕੀਤੀ, ਉਹਨਾਂ ਨੂੰ ਕੋਈ ਬਹੁਤ ਨਹੀਂ ਸੀ ਪਤਾ ਸਿੱਖ ਇਸ਼ੂਜ਼ ਬਾਰੇ, ਉਹਨਾਂ ਨੂੰ ਪਤਾ ਸੀ ਕਿ ਕੀ ਚੱਲ ਰਿਹਾ, ਪਰ ਉਹਨਾਂ ਦਾ ਮੈਨੂੰ ਐਨਾਲਿਸਿਸ ਚੰਗਾ ਲੱਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ PhD ਦੇ ਵਿੱਚ ਜਿਹੜੀ ਡਿਸਰਟੇਸ਼ਨ ਕੀ ਸੀ। ਸੋ ਉਹਨਾਂ ਨੇ ਕਿਹਾ ਕਿ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ, ਕਿ ਬੁੱਧ ਧਰਮ ਪੁਰਾਤਨ ਭਾਰਤ ਦੇ ਵਿੱਚ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਬੜਾ ਪੋਲੀਟੀਕਲ ਟੌਪਿਕ ਚੁਣਿਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੈਨੂੰ ਗੱਲ ਪਹਿਲਾਂ ਕਿਸੇ ਨੇ ਨਹੀਂ ਕਹੀ ਹੈ ਜੀ। ਮੈਂ ਕਿਹਾ ਵੀ ਇਸ ਲਈ ਕਿਉਂਕਿ ਜੋ ਕੁਝ ਬੁੱਧ ਧਰਮ ਦੇ ਨਾਲ ਭਾਰਤ ਦੇ ਵਿੱਚ ਹੋਇਆ, ਜਿਵੇਂ ਬ੍ਰਾਹਮਣਵਾਦੀਆਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ
ਜਿਹੜਾ ਉਹ ਬੁੱਧ ਧਰਮ ਦਾ ਉੱਥੇ ਖਾਤਮਾ ਕੀਤਾ। ਐਗਜ਼ੈਕਟਲੀ ਉਹੀ ਹਥਿਆਰ ਜਿਹੜਾ ਉਹ ਸਾਡੇ ਦੇ ਵੀ ਇਸਤੇਮਾਲ ਹੋ ਰਹੇ ਨੇ ਕਿ ਪਹਿਲਾਂ ਸ਼ਾਸਤਰ ਸੀ ਕਿ ਸਿੱਖ ਖੜਕਤਾਰੀ ਬੁਝਾ ਬੜੇ ਭਾਈ। ਹੁਣ ਵੀ ਤੁਸੀਂ ਇਹਨਾਂ ਦੇ ਆਰਟੀਕਲ ਪੜ੍ਹੋ। ਅੱਜ ਹੀ ਵੀਰ ਨਵਰੂਪ ਸਿੰਘ ਹੋਰਾਂ ਨੇ ਇੱਕ ਆਰਟੀਕਲ ਮੈਨੂੰ ਭੇਜਿਆ, RSS ਦੀ ਪਬਲੀਕੇਸ਼ਨ ਛਪਿਆ ਹੋਇਆ। ਉਹਨਾਂ ਨੇ ਅਯੁੱਧਿਆ ਡਿਸਪਿਊਟ ਦੇ ਨਾਲ ਵੀ, ਅਯੁੱਧਿਆ 'ਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਹੁੰਚਾਤਾ ਕਿ 18-19 ਸਾਲ ਦੀ ਉਮਰ 'ਚ ਉਹ ਆਪਣੇ ਸਿੱਖਾਂ ਦੀ ਫੌਜ ਲੈ ਕੇ ਗਏ। ਉਦੋਂ ਤਾਂ ਅਜੇ ਖਾਲਸਾ ਸੱਜਿਆ ਵੀ ਨਹੀਂ ਸੀ ਔਰ ਉੱਥੇ ਉਹਨਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਦੇ ਜਰਨਲ ਨਾਲ ਮੁਕਾਬਲਾ ਕੀਤਾ। ਫਿਰ ਕੋਈ ਨਿਹੰਗ ਸਿੰਘਾਂ ਦੀ ਫਰਜ਼ੀ ਕਹਾਣੀ ਕਿ ਜੀ ਉਹਨਾਂ ਨੇ 1858 ਕੇ ਕਾਹਦੇ 'ਚ ਜਾ ਕੇ ਉੱਥੇ ਜਿਹੜਾ ਉਹ ਅੰਦਰ ਜਾ ਕੇ ਉਹਨਾਂ ਨੇ ਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ। ਸੋ ਮਤਲਬ ਜਿਸ ਕਿਸਮ ਦਾ ਇਹਨਾਂ ਦਾ ਦੌਰ ਆ, ਜਿਵੇਂ ਇਹਨਾਂ ਨੇ ਰਾਜਪੂਤਾਂ ਨੂੰ ਅੱਗੇ ਲਾ ਕੇ, ਜਿਨ੍ਹਾਂ ਨੂੰ ਨਾਲ ਪਹਿਲਾਂ ਇਹ ਉਹਨਾਂ ਨੂੰ ਦਲਿਤ ਲੈਵਲ ਤੇ ਰੱਖਿਆ ਹੋਇਆ ਸੀ, ਉਹਨਾਂ ਕਬੀਲਿਆਂ ਨੂੰ, ਉਹਨਾਂ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ। ਰਾਜਸਥਾਨ ਦੇ ਮਾਊਂਟ ਆਬੂ ਦੇ ਉੱਤੇ ਯੱਗ ਕੀਤਾ, ਉਹਨਾਂ ਨੂੰ ਕਸ਼ਤਰੀਆ ਦਾ ਲਕਬ ਦਿੱਤਾ। ਪਰ ਸਮਝੌਤੇ ਦਾ ਹਿੱਸਾ ਇਹ ਸੀ ਕਿ ਤੁਸੀਂ ਜਿਹੜਾ ਬੁੱਧ ਧਰਮ ਦਾ ਖਾਤਮਾ ਕਰਨਾ। ਔਰ ਕਿਵੇਂ ਫਿਰ ਸ਼ਾਸਤਰ ਤੇ ਸ਼ਸਤਰ, ਜਿਵੇਂ ਸਿੱਖਾਂ ਨੂੰ ਬੜੇ ਭਾਈ ਔਰ ਡੈਥ ਕਿਸ ਜਿਹਨੂੰ ਕਹਿੰਦੇ ਨੇ ਉਹਦੇ ਨਾਲ, ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਸਿੱਖ ਕਾਬੂ ਨਹੀਂ ਆਉਂਦੇ ਤੇ ਫਿਰ ਸ਼ਸਤਰ ਦੇ ਨਾਲ ਜੋ ਜੂਨ 84, ਨਵੰਬਰ 84 ਔਰ ਲਗਾਤਾਰਤਾ ਨਾਲ ਜਿਹੜਾ ਇੱਕ ਨਸਲ ਨੂੰ ਹੀ ਮਾਰ ਮੁਕਾਣੇ। ਔਰ ਬੁੱਧ ਧਰਮ ਦੇ ਖਿਲਾਫ ਵੀ ਜਿਹੜਾ ਫਾਈਨਲ ਅਸੌਲਟ ਸੀ ਉਹ ਇਹੀ ਸੀ ਕਿ ਉਹਨਾਂ ਨੇ ਅਖੀਰ ਬੁੱਧ ਸਤੂਪੇ, ਬੁੱਧ ਵਿਹਾਰ, ਉਹਨਾਂ ਦੇ ਮੱਠ ਉਹ ਡਿੱਗੇ। ਹਜ਼ਾਰਾਂ ਲੱਖਾਂ ਬੋਧੀ ਜਿਉਂਦੇ ਮਾਰੇ, ਸਾੜੇ, ਕੁਛ ਦੌੜ ਗਏ ਔਰ ਕੁਛ ਜਿਹੜੇ ਨੇ ਉਹਨਾਂ ਨੂੰ ਕਨਵਰਟ ਕਰ ਲਿਆ। ਔਰ ਜਿਹੜੇ ਇਨੀਸ਼ੀਅਲ ਹਮਲੇ, ਜਿਹੜੇ ਮੁਹੰਮਦ ਬਿਨ ਕਾਸਮ ਦਾ ਪਹਿਲਾ ਹਮਲਾ ਜਦੋਂ ਸਿੰਧ ਦੇ ਉੱਤੇ ਹੁੰਦਾ ਹੈ, ਉਸ ਨੂੰ ਜਿਹੜੇ ਬੋਧੀਆਂ ਦੇ ਨਾਲ ਇਸ ਕਿਸਮ ਦਾ ਸਲੂਕ ਹੋਇਆ, ਕੋਈ ਉਹਨਾਂ ਚੋਂ ਸਰਵਾਈਵ ਕਰ ਗਏ ਸੀ, ਉਹੀ ਉਹਨਾਂ ਨੂੰ ਲੈ ਕੇ ਆਏ ਸੀ। ਔਰ ਉਹਨੇ ਪਹਿਲਾ ਕੰਮ ਸਿੰਧ ਦੇ ਵਿੱਚ ਜਿਹੜੇ ਬ੍ਰਾਹਮਣ ਸਾਰੇ ਮਾਰ ਦਿੱਤੇ ਸੀ। ਸੋ ਇੱਕ ਹਿਸਟਰੀ ਦਾ ਡਿਫਰੈਂਟ ਆਸਪੈਕਟ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦੀਆਂ ਨੇ, ਵੈਦਿਕ ਧਰਮ ਵਾਲਿਆਂ ਨੇ ਵਾਇਲੈਂਟਲੀ ਹਿੰਸਾ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਖਾਤਮਾ ਕੀਤਾ। ਔਰ ਅਲਾਮਾ ਇਕਬਾਲ ਜਦੋਂ ਬਾਂਗੇ ਦਰਾ ਦੇ ਵਿੱਚ ਨਾਨਕ ਨਜ਼ਮ ਲਿਖਦੇ ਨੇ ਤਾਂ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕ ਦਾਨਾ ਕੀ। ਇੱਥੋਂ ਸ਼ੁਰੂ ਕੀਤਾ ਸੀ ਕਿ ਵੀ ਗੌਤਮ ਜਿਹੜਾ ਜਿਹਦਾ ਥਾਟ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਤੁਸੀਂ ਪਰਵਾਹ ਨਹੀਂ ਕੀਤੀ ਔਰ ਉਹ ਇੱਕੋ ਇੱਕ ਯੂਨੀਕ ਵਾਈਜ਼ ਬੰਦਾ, ਉਹ ਹੀਰਾ। ਔਰ ਉਹਦੇ 'ਚ ਅਲਾਮਾ ਇਕਬਾਲ ਨੇ ਕਿਹਾ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिश रहमत हुई लेकिन जमी काबिल न थी। कि ਉਹਦਾ ਫਲਸਫਾ, ਸੀਕ੍ਰੇਟ ਆਫ ਲਾਈਫ, ਵੇ ਆਫ ਲਾਈਫ ਤੇ ਤੁਹਾਡੀ ਵੇਦਾਂ ਸ਼ਾਸਤਰਾਂ ਦੀ ਖੁਸ਼ਕ ਫਿਲਾਸਫੀ ਜਿਹਦੇ ਵਿੱਚ ਕੋਈ ਆਧਾਰ ਨਹੀਂ ਸੀ ਕਿ ਮੀਂਹ ਤਾਂ ਪਿਆ ਰਹਿਮਤ ਦਾ, ਪਰ ਇਹ ਜ਼ਮੀਨ ਹੀ ਕਾਬਲ ਨਹੀਂ ਸੀ। ਵੈਦਿਕ ਸ਼ਾਸਤਰਾਂ ਦੇ ਫਲਸਫੇ ਨੇ ਇਸ ਕਿਸਮ ਦਾ ਇਹਨੂੰ ਡੈਜ਼ਰਟ ਬਣਾ ਦਿੱਤਾ ਸੀ। ਔਰ ਕਨਕਲੂਜਨ ਜਦੋਂ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਬ੍ਰਾਹਮਣ ਨੇ ਫਿਰ ਇਸ ਨੂੰ ਖਾਧਾ, ਉਹਨਾਂ ਨੇ ਕਿਹਾ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਅੱਜ ਵੀ ਬ੍ਰਾਹਮਣ ਹੰਕਾਰ ਦੇ ਵਿੱਚ ਇੱਥੇ ਜੰਮਿਆ ਹੋਇਆ, ਉਹਨੇ ਆਪਣਾ ਰੱਖਿਆ ਹੋਇਆ ਪੂਰਾ ਕੰਟਰੋਲ। ਔਰ ਗੌਤਮ ਦੀ ਗੱਲ, ਬੁੱਧ ਦੀ ਗੱਲ ਮਹਿਫਲੇ ਅਗਿਆਰ ਬਾਹਰਲੇ ਮੁਲਕਾਂ ਦੇ ਵਿੱਚ, ਬਾਹਰਲੀਆਂ ਥਾਵਾਂ ਤੇ ਗੈਰਾਂ ਦੇ ਵਿੱਚ। ਹੁਣ ਇਸ ਗੱਲ ਨੂੰ ਡਾਕਟਰ ਅੰਬੇਦਕਰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਕਿ ਇਹ ਬ੍ਰਾਹਮਣਵਾਦ ਕੀ ਹੈ, ਇਸ ਦੇ ਕੀ ਟੈਂਟੈਕਲ ਨੇ, ਕਿਵੇਂ ਇਹ ਜਿਹੜਾ ਇਸ ਨੇ ਰਿਲੀਜੀਅਸ, ਸੋਸ਼ਲ, ਇਕਨੋਮਿਕਲ, ਪੋਲੀਟੀਕਲ ਹਰ ਲੈਵਲ ਦੇ ਉੱਤੇ ਇਸ ਦਾ ਗਲਬਾ ਹੈ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਇਹ ਵੇਦ ਸ਼ਾਸਤਰ ਸਿਮਰਤੀਆਂ ਮੁਕੰਮਲ ਡਿਸਟਰੋਏ ਨਹੀਂ ਕੀਤੀਆਂ ਜਾਂਦੀਆਂ, ਇੱਥੇ ਕੋਈ ਚੇਂਜ ਨਹੀਂ ਹੋ ਸਕਦੀ। ਹੁਣ ਇੱਕ ਪਾਸੇ ਤਾਂ ਇਹ ਕਲੀਅਰ ਥਾਟ ਸੀ ਔਰ ਇਵੈਂਚੁਅਲੀ ਉਹਨਾਂ ਨੇ ਬੁੱਧ ਧਰਮ ਦਾ ਰਸਤਾ ਚੁਣਿਆ। ਔਰ ਦੂਸਰਾ ਪੱਖ ਅਸੀਂ ਦੇਖਦੇ ਹਾਂ, ਕੱਲ ਜਦੋਂ ਡਾਕਟਰ ਅੰਬੇਦਕਰ ਦੀ ਐਨੀਵਰਸਰੀ ਸੀ 61 ਦਿੱਲੀ ਦੇ ਵਿੱਚ, ਮੋਦੀ ਨੇ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਦਾ ਉਦਘਾਟਨ ਕੀਤਾ ਔਰ ਦਰਸ਼ਕ ਪਿਕਚਰ ਦੇਖ ਰਹੇ ਨੇ ਸਕਰੀਨ ਦੇ ਉੱਤੇ। ਔਰ ਜਿਹੜੀ ਬ੍ਰਾਹਮਣ ਦੀ ਡਿਸੈਪਸ਼ਨ ਹੈ,
ਇੱਕ ਪਾਸੇ ਤਾਂ ਅੰਬੇਦਕਰ ਦੇ ਥਾਟ ਨੂੰ ਮਾਰਨ ਦੇ ਲਈ ਮਨੂ ਸਮ੍ਰਿਤੀ ਨੂੰ ਵਾਪਸ ਲਿਆਉਣ ਲਈ ਸਾਰਾ ਇਹ ਹਿੰਦੂਤਵਾਦੀ ਖੇਡ ਰਚੀ ਜਾ ਰਹੀ। ਦੂਸਰੇ ਪਾਸੇ ਜਦੋਂ ਦਾ 2014 ਚ ਮੋਦੀ ਪਾਵਰ ਚ ਆਇਆ, ਕਿਵੇਂ ਦਲਿਤਾਂ ਦੇ ਉੱਤੇ ਜ਼ੁਲਮ ਉਹ ਗੁਜਰਾਤ ਦੇ ਵਿੱਚ ਹੋਏ, ਉਹ ਕਨਈਆ ਕੁਮਾਰ ਹੋਏ JNU ਚ, ਉਹ ਹੈਦਰਾਬਾਦ ਯੂਨੀਵਰਸਿਟੀ ਦਾ ਵਰਮੂਲਾ ਹੋਏ, ਇਹ ਸਾਰਾ ਬਰਾਬਰ ਚੱਲ ਰਿਹਾ। ਪਰ ਤੁਸੀਂ ਦੇਖੋ ਕਿ ਕਿਵੇਂ ਬ੍ਰਾਹਮਣਵਾਦ ਦੇ ਇਹ ਜਿਹੜੇ ਖੜੇ ਕੀਤੇ ਹੋਏ ਨੇ ਟੁਚੇ, ਇਹ ਕਿਵੇਂ ਬਿਹੇਵ ਕਰਦੇ ਨੇ। ਮੋਦੀ ਕਹਿੰਦਾ ਹੈ ਜ਼ਾਤਾਂ ਦੇ ਆਧਾਰ ਤੇ ਵੰਡੀਆਂ ਪਾਉਣ ਨਾਲ ਮੁਲਕ ਤਰੱਕੀ ਨਹੀਂ ਕਰ ਸਕਦਾ। ਹੁਣ ਜਿਹੜੇ ਲੋਕਾਂ ਦੀ ਫਿਲਾਸਫੀ ਡਿਵੀਜ਼ਨ ਹੈ, ਜਿਹੜੇ ਕਿਨੇ ਬਣਾਈਆਂ ਜ਼ਾਤਾਂ, ਇਹ ਕੋਈ ਸਿਰਫ 4 ਵਰਣ ਨਹੀਂ ਨੇ, ਕਿੰਨੇ ਹਜ਼ਾਰ ਜਿਹੜੀਆਂ ਅੱਗੋਂ ਗੋਤਾਂ ਪਾਤਾਂ ਨਾਲ ਐਸੀ ਸੁਸਾਇਟੀ 4000 ਸਾਲ ਤੋਂ ਡਿਵਾਈਡ ਕੀਤੀ ਹੋਈ ਹੈ ਜਿਹੋ ਜਿਹੀ ਵਰਸਟ ਅਪਾਰਥਾਈਡ ਦੁਨੀਆ ਦੇ ਕਿਸੇ ਖਿੱਤੇ 'ਚ ਨਹੀਂ ਹੈ। ਤੇ ਇਹ ਕਹਿ ਰਿਹਾ ਸਾਨੂੰ ਇਹ ਸਵੀਕਾਰਨਾ ਹੋਏਗਾ ਕਿ ਸੁਤੰਤਰਤਾ ਦੇ ਇੰਨੇ ਸਾਲਾਂ ਬਾਅਦ ਵੀ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੁਪਨਿਆਂ ਦਾ ਭਾਰਤ ਨਹੀਂ ਸਿਰਜ ਸਕੇ, ਅਤੇ ਇਹ ਸਮਝਣਾ ਹੋਵੇਗਾ ਕਿ ਦੇਸ਼ ਜਾਤਾਂ ਦੇ ਨਾਂ ਤੇ ਵੰਡ ਕੇ ਉਸ ਰਫ਼ਤਾਰ ਨਾਲ ਅੱਗੇ ਨਹੀਂ ਵੱਧ ਸਕਦਾ ਜਿਸ ਨਾਲ ਉਸ ਨੂੰ ਵਧਣਾ ਚਾਹੀਦਾ। ਹੁਣ ਜਿਹੜੇ ਖੁਦ ਵੰਡਣ ਵਾਲੇ ਨੇ, ਖੁਦ ਵਾਪਸ ਬ੍ਰਾਹਮਣਵਾਦ ਨੂੰ ਫਰੰਟ ਜਿਹੜਾ ਉਹ ਟੇਬਲ ਦੇ ਉੱਤੇ ਲਿਆ ਕੇ ਅੱਜ ਉਹ ਧੱਕੇ ਨਾਲ ਜੋ ਕੁਝ ਕਰ ਰਹੇ ਨੇ। ਅੱਜ ਦੀ ਘਟਨਾ ਹੀ ਹੈ ਕਿ ਕਿਵੇਂ ਰਾਜਸਥਾਨ ਦੇ ਵਿੱਚ ਇੱਕ ਮੁਸਲਮਾਨ ਵਿਚਾਰੇ ਮਜ਼ਦੂਰ ਨੂੰ ਕਿਵੇਂ ਜ਼ਾਲਮਾਨਾ ਤਰੀਕੇ ਨਾਲ ਮਾਰਿਆ, ਬੰਗਾਲ ਦਾ ਰਹਿਣ ਵਾਲਾ, ਔਰ ਜਿਹਨੇ ਮਾਰਿਆ ਉਹਨੇ ਵੀਡੀਓ ਵੀ ਅਪਲੋਡ ਕੀਤੀ, ਔਰ ਇਹ ਬੜਾ ਧੜੱਲੇ ਨਾਲ ਚੱਲ ਰਿਹਾ। ਉਹਨਾਂ ਨੂੰ ਇਹ ਪਤਾ ਹੈ ਵੀ ਕਿਨੇ ਸਾਨੂੰ ਉਹਦੇ ਲਈ ਜਵਾਬਦੇਹ ਠਹਿਰਾਣਾ, ਔਰ ਮਕਸਦ ਸਿਰਫ ਤੇ ਸਿਰਫ ਜਦੋਂ ਇਹ ਹਿੰਦੂਤਵਾ ਕਹਿੰਦੇ ਨੇ, ਇਸ ਦਾ ਮਤਲਬ ਮਨੂ ਸਮ੍ਰਿਤੀ ਹੈ, ਇਸ ਦਾ ਮਤਲਬ ਜ਼ਾਤ ਪਾਤੀ ਵਰਣ ਵਿਵਸਥਾ ਹੈ। ਔਰ ਇਸ ਸਾਰੇ ਨੂੰ ਜਦੋਂ ਕਿ ਉਹਨੇ ਮੋਦੀ ਅੱਜ ਅੰਬੇਦਕਰ ਦਾ ਭਗਤ ਬਣਿਆ ਹੋਇਆ, ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਉਹ ਲੜਾਈ ਲੜਨੀ ਕਿੰਨੀ ਔਖੀ ਹੈ। ਔਰ ਮੈਂ ਕੁਇਕਲੀ ਡਾਕਟਰ ਅੰਬੇਦਕਰ ਦਾ ਜਿਹੜਾ ਇੰਟਰਵਿਊ ਖਾਸ ਤੌਰ ਤੇ ਉਹਨਾਂ ਨੇ BBC ਨੂੰ ਦਿੱਤਾ, ਉਹਦੇ 'ਚ ਜਿਹੜਾ ਉਹਨਾਂ ਦੀ ਪੰਜਾਬੀ ਸਰਵਿਸ ਹੈ ਉਹਨਾਂ ਨੇ ਸਗੋਂ ਕੰਮ ਸੁਖੈਨ ਕਰ ਦਿੱਤਾ ਹੈ ਕਿ ਵੀ ਪੰਜਾਬੀ 'ਚ ਉਹਨਾਂ ਨੇ ਇਹਨੂੰ ਬਣਾਇਆ। ਔਰ ਉਹਦੇ 'ਚ ਪਹਿਲਾ ਸਵਾਲ ਹੀ ਜਿਹੜਾ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜਿਹੜਾ ਡਾਕਟਰ ਅੰਬੇਦਕਰ, ਕੀ ਤੁਸੀਂ ਸੋਚਦੇ ਹੋ ਕਿ ਭਾਰਤ ਵਿੱਚ ਲੋਕਤੰਤਰ ਕੰਮ ਕਰੇਗਾ? ਕੀ ਚੋਣਾਂ ਜ਼ਰੂਰੀ ਹਨ? ਔਰ ਉਹਨਾਂ ਦਾ ਪਹਿਲਾ ਜਵਾਬ ਹੈ ਨਹੀਂ ਕਰੇਗਾ। ਦਾ ਮਤਲਬ ਵੀ ਇਹ 1956 ਚ ਉਹ ਗਏ ਨੇ, 1953 ਦਾ ਇਹ ਇੰਟਰਵਿਊ ਹੈ। 1953 ਜਦੋਂ ਅਜੇ ਇੱਕ ਇਲੈਕਸ਼ਨ ਹੋ ਕੇ ਹਟੀ ਸੀ, 1952 ਦੀ ਪਾਰਲੀਮੈਂਟ ਦੀ ਚੋਣ, ਔਰ ਡਾਕਟਰ ਅੰਬੇਦਕਰ ਨੂੰ ਇਹ ਕਲੀਅਰ ਸੀ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਫਿਰ ਉਹਨਾਂ ਨੇ ਅੱਗੋਂ ਕਿਹਾ ਚੋਣਾਂ ਜ਼ਰੂਰੀ ਤਾਂ ਹਨ ਜੇ ਉਹ ਚੰਗੀਆਂ ਚੀਜ਼ਾਂ ਪੈਦਾ ਕਰਦੀਆਂ ਹੋਣ। ਕਿ ਚੋਣਾਂ ਦਾ ਫਾਇਦਾ ਕੀ ਹੈ ਜੇ ਉਹਦੇ ਚੋਂ ਕੁਝ ਨਿਕਲਣਾ ਨਹੀਂ ਹੈ। ਫਿਰ ਉਹਨੂੰ ਪੁੱਛਿਆ ਪਰ ਚੋਣਾਂ ਇਸ ਲਈ ਜ਼ਰੂਰੀ ਹਨ ਕਿਉਂਕਿ ਇਹ ਸਰਕਾਰ ਬਦਲਣ ਦਾ ਮੌਕਾ ਦਿੰਦੀਆਂ ਹਨ। ਉਹਨਾਂ ਨੇ ਕਿਹਾ ਜੀ ਚੋਣਾਂ ਤਾਂ ਜ਼ਰੂਰੀ ਨੇ। ਇਹ ਸਵਾਲ ਪੁੱਛ ਰਹੇ, ਉਹਦਾ ਜਵਾਬ ਦਿੰਦੇ ਨੇ ਹਾਂ, ਵੋਟਿੰਗ ਦਾ ਮਤਲਬ ਸਰਕਾਰ ਬਦਲਣਾ ਹੈ। ਲੋਕਾਂ ਕੋਲ ਕੋਈ ਚੇਤਨਾ ਨਹੀਂ ਹੈ ਤੇ ਸਾਡੀ ਚੋਣ ਪ੍ਰਣਾਲੀ ਕਦੇ ਬੰਦੇ ਨੂੰ ਉਮੀਦਵਾਰ ਚੁਣਨ ਦਾ ਮੌਕਾ ਨਹੀਂ ਦਿੰਦੀ। ਅਸੀਂ ਉਮੀਦਵਾਰ ਨਹੀਂ ਚੁਣਦੇ। ਮਿਸਾਲ ਦੇ ਤੌਰ ਤੇ ਕਾਂਗਰਸ ਕਹੇ ਕਿ ਚੋਣ ਨਿਸ਼ਾਨ ਬਲਦ, ਉਦੋਂ ਕਾਂਗਰਸ ਦਾ ਚੋਣ ਨਿਸ਼ਾਨ 2 ਬਲਦ ਹੁੰਦਾ ਸੀ, ਬੈਲਾਂ ਦੀ ਜੋੜੀ। ਫਿਰ ਜਦੋਂ ਕਾਂਗਰਸ ਟੁੱਟੀ ਤੇ ਫਿਰ ਇੰਦਰਾ ਗਾਂਧੀ ਨੇ ਗਾਂ ਤੇ ਬਛੜਾ ਇਹ ਚੋਣ ਨਿਸ਼ਾਨ ਲਿਆ, ਹੁਣ ਹੱਥ ਹੈ। ਸੋ ਉਹ ਬਲਦਾਂ ਦੀ ਗੱਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮਿਸਾਲ ਦੇ ਤੌਰ ਤੇ ਕਾਂਗਰਸ ਕਹੇ ਕਿ ਚੋਣ ਨਿਸ਼ਾਨ ਬਲਦ ਲਈ ਕਿਹੜਾ ਉਮੀਦਵਾਰ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਚੋਣ ਨਿਸ਼ਾਨ ਬਲਦ ਦਾ ਉਮੀਦਵਾਰ ਕੌਣ ਹੈ। ਜੇ ਵੋਟਾਂ ਕਾਂਗਰਸ ਨੂੰ ਪਾਉਣੀਆਂ, ਜਿਹਨੂੰ ਬਲਦ ਹੈ ਉਹ ਆਮ ਹੁੰਦਾ ਸੀ ਕਿ ਬਈ ਭਾਵੇਂ ਤੁਸੀਂ ਖੋਤਾ ਖੜਾ ਕਰ ਦਿਓ, ਜਦੋਂ ਵੇਵ ਚੱਲਦੀ ਹੈ, ਵੇਵ ਆਪ ਹੀ ਚਲਾਉਂਦੇ ਨੇ। ਉਹ ਇੱਕ ਜਿਹੜਾ ਧਨਾੜ ਨੇ ਮੀਡੀਆ, ਜਿਵੇਂ 2014 ਚ ਮੋਦੀ ਵੇਵ ਕਿਹੜੀ ਉੱਤੋਂ ਕੋਈ ਹਿਮਾਲਿਆ ਚੋਂ ਨਿਕਲਦੀ ਹੈ, ਇਹਨਾਂ ਦੀ ਆਪ ਹੀ ਕ੍ਰੀਏਟ ਕੀਤੀ ਹੁੰਦੀ ਹੈ। ਉਹ ਸਿਰਫ ਚੋਣ ਨਿਸ਼ਾਨ ਲਈ ਵੋਟ ਕਰੇਗਾ। ਉਹਨੂੰ ਨਹੀਂ ਪਤਾ ਕਿ ਬਲਦ ਦੀ ਨੁਮਾਇੰਦਗੀ ਗਧਾ ਕਰ ਰਿਹਾ ਹੈ ਜਾਂ ਪੜ੍ਹਿਆ ਲਿਖਿਆ ਇਨਸਾਨ। ਹੁਣ ਇਹ 1952-53 ਦੇ ਪੀਰੀਅਡ 'ਚ ਇੱਕ ਚੋਣ ਤੋਂ ਬਾਅਦ ਹੀ ਇਹ ਕਨਕਲੂਜਨ ਕਰਨਾ ਇਹ ਰਿਮਾਰਕੇਬਲ ਹੈ। ਫਿਰ ਉਹਨਾਂ ਨੂੰ ਪੁੱਛਿਆ ਤੁਹਾਡਾ ਮਤਲਬ ਹੈ ਕਿ ਇਹ ਅਸਮਾਨਤਾ ਤੇ ਆਧਾਰਿਤ ਹੈ ਕਿ ਜਿਹੜਾ ਇਲੈਕਸ਼ਨ ਸਿਸਟਮ ਹੈ? ਉਹ ਕਹਿੰਦੇ ਹਾਂ, ਇਹ ਅਸਮਾਨਤਾ ਤੇ ਆਧਾਰਿਤ ਹੈ, ਸਮਾਜਿਕ ਢਾਂਚੇ ਦਾ ਮਸਲਾ ਹੈ।
ਮੈਂ ਇਹ ਕਹਿਣ ਨੂੰ ਤਿਆਰ ਹਾਂ ਕਿ ਸਮਾਜਿਕ ਢਾਂਚੇ ਨੂੰ ਸ਼ਾਂਤਮਈ ਢੰਗ ਨਾਲ ਦਰੁਸਤ ਹੋਣ ਸਮਾਂ ਲੱਗੇਗਾ, ਪਰ ਕਿਸੇ ਨੂੰ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਕੋਸ਼ਿਸ਼ ਕਰਨੀ ਪਏਗੀ। ਉਹਨਾਂ ਦਾ ਮਤਲਬ ਸੀ ਕਿ ਸੋਸ਼ਲ ਲੈਵਲ ਤੇ ਜਦੋਂ ਤੱਕ ਚੇਂਜ ਨਹੀਂ ਹੁੰਦੀ, ਪੋਲੀਟੀਕਲੀ ਵੋਟਿੰਗ ਸਿਸਟਮ ਨਾਲ ਉਹ ਤਾਂ ਗਧਾ ਖੜਾ ਕਰ ਦਿਓ, ਜਿਹੜੀ ਵੀ ਪਾਰਟੀ ਦਾ ਹੈ ਉਹ ਪੈਸਾ ਲਾਉਂਦੀ ਹੈ, ਖਰੀਦ ਲੈਂਦੀ ਹੈ, ਉਹਦੇ ਨਾਲ ਤਬਦੀਲੀ ਨਹੀਂ ਹੋਏਗੀ ਜੀ। ਪਰ ਉਹਨੇ ਫਿਰ ਇਹ ਹੁਣ ਨਹਿਰੂ ਦਾ ਦੇਖੋ, ਉਹਨੇ ਕਿਹਾ ਪਰ ਪ੍ਰਧਾਨ ਮੰਤਰੀ ਜਾਤੀਵਾਦ ਦੇ ਖਿਲਾਫ ਕਈ ਬਿਆਨ ਦੇ ਰਹੇ ਹਨ, ਕਿ ਨਹਿਰੂ ਨੇ ਕਿੰਨੀਆਂ ਸਟੇਟਮੈਂਟਸ ਦਿੱਤੀਆਂ, ਉਹਦਾ ਉਹਨੇ ਜੋ ਹੈ ਇਹ ਕਦੇ ਵੀ ਨਾ ਖਤਮ ਹੋਣ ਵਾਲੇ ਭਾਸ਼ਣ ਹਨ। ਅੱਕ ਚੁੱਕੇ ਹਾਂ ਭਾਸ਼ਣਾਂ ਨਾਲ, ਕਦਮ ਚੁੱਕੇ ਜਾਣੇ ਚਾਹੀਦੇ ਹਨ, ਜਿਵੇਂ ਕਿ ਕੁਝ ਪ੍ਰੋਗਰਾਮ, ਕੁਝ ਸਕੀਮਾਂ ਜਿਸ ਨਾਲ ਕੰਮ ਹੋ ਸਕੇ। ਇਹ ਅੱਕ ਗਏ ਜੀ ਇਹ ਬਿਆਨ ਸੁਣ ਕੇ। ਕੋਈ ਕਦਮ ਮੰਨ ਲਵੋ ਜੇ ਸਭ ਕੰਮ ਨਾ ਕਰੇ, ਖੈਰ ਬਦਲਤੇ ਦੌਰ ਤੇ ਕੁਝ ਵੀ ਹੋ ਸਕਦਾ ਹੈ, ਜਿਵੇਂ ਕਿ ਕਮਿਊਨਿਜ਼ਮ। ਇਹਦਾ ਮਤਲਬ ਹੈ ਕਿ ਡਾਕਟਰ ਅੰਬੇਦਕਰ ਉਦੋਂ ਇਸ ਆਈਡੀਆ ਨਾਲ ਟॉय ਕਰ ਰਹੇ ਸੀ ਕਿ ਵੀ ਇਹ ਡੈਮੋਕ੍ਰੇਸੀ ਕੁਰਸੀ ਕੋਈ ਨਹੀਂ, ਕਮਿਊਨਿਜ਼ਮ ਮੇ ਬੀ ਆਪਸ਼ਨ। ਹਾਲਾਂਕਿ ਕਮਿਊਨਿਜ਼ਮ ਅਲਟੀਮੇਟਲੀ ਫੇਲ ਹੋਇਆ। ਸੋ ਫਿਰ ਉਹਨਾਂ ਨੂੰ ਪੁੱਛਿਆ, ਤੁਸੀਂ ਇਹ ਕਿਉਂ ਸੋਚਦੇ ਹੋ ਕਿ ਲੋਕਤੰਤਰ ਦੇਸ਼ ਲਈ ਬਹੁਤਾ ਕੰਮ ਨਹੀਂ ਕਰੇਗਾ? ਕਿ ਇਸ ਨਾਲ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਰੇਗਾ? ਹੁਣ ਇਹ ਜਿਹੜਾ ਕੁਐਸਚਨ ਕਰਨ ਵਾਲਾ ਉਹਨੂੰ ਵੀ ਲੱਗਦਾ ਵੀ ਜਿਹਨੇ ਸੰਵਿਧਾਨ ਲਿਖਿਆ ਉਹ ਕਹਿ ਰਿਹਾ ਵੀ ਇੱਥੇ ਲੋਕਤੰਤਰ ਨੇ ਕੰਮ ਨਹੀਂ ਕਰਨਾ। ਫਿਰ ਉਹਦਾ ਉਹਨਾਂ ਨੇ ਜਵਾਬ ਦਿੱਤਾ, ਕਿਹਨੂੰ ਫਰਕ ਪੈਂਦਾ ਚੋਣਾਂ ਨਾਲ? ਚੋਣਾਂ ਨਾਲ ਕਿਹਨੂੰ ਫਰਕ ਪੈਂਦਾ? ਲੋਕਾਂ ਦੀ ਰੋਟੀ ਕੱਪੜੇ ਵਰਗੀਆਂ ਹੋਰ ਜ਼ਰੂਰਤਾਂ ਪੂਰੀਆਂ ਹੋਣਾ ਜ਼ਰੂਰੀ ਹੈ। ਔਰ ਅੱਜ 70 ਸਾਲ ਬਾਅਦ ਵੀ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਨੇ। ਅਮਰੀਕਾ ਨੂੰ ਦੇਖ ਲਵੋ, ਉੱਥੇ ਲੋਕਤੰਤਰ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ 'ਚ ਕਦੇ ਕਮਿਊਨਿਜ਼ਮ ਆਏਗਾ। ਉਹਨਾਂ ਨੇ ਕਿਹਾ ਜੇ ਲੋਕਤੰਤਰ ਕੰਮ ਕਰੇ ਫਿਰ ਕਮਿਊਨਿਜ਼ਮ ਨਹੀਂ ਆਉਂਦਾ। ਮੈਂ ਹੁਣੇ ਉਸ ਦੇਸ਼ ਤੋਂ ਆਇਆ ਹਾਂ, ਮੈਨੂੰ ਡਿਗਰੀ ਦੇਣ ਲਈ ਸੱਦਿਆ ਗਿਆ ਸੀ। ਹਰ ਇੱਕ ਅਮਰੀਕੀ ਦੀ ਸੁਣੀ ਜਾਂਦੀ ਹੈ ਕਿ ਸਿਸਟਮ ਦੇ ਵਿੱਚ ਹਰ ਇੱਕ ਦੀ ਪਹੁੰਚ ਹੈ। ਔਰ ਫਿਰ ਉਹਨਾਂ ਨੇ ਅੱਗੇ ਹੋਰ ਸਵਾਲ ਨੇ, ਪਰ ਮੈਂ ਸਮੇਂ ਕਰਕੇ ਨਹੀਂ ਹੋਰ ਅੱਗੇ ਜਾ ਸਕਦਾ। ਔਰ ਇਸ ਦੇ ਨਾਲ ਮੈਂ ਦੇਖਦਾ ਕਿ ਡਾਕਟਰ ਅੰਬੇਦਕਰ ਹੀ ਖੁਦ ਸੰਵਿਧਾਨ ਦੇ ਨਿਰਮਾਤਾ ਜਿਹੜੇ ਨੇ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੁੰਦਾ, 3 ਸਾਲ ਬਾਅਦ ਉਹ ਇਸ ਸਿੱਟੇ ਤੇ ਪਹੁੰਚਦੇ ਨੇ ਕਿ ਲੋਕਤੰਤਰ ਇੱਥੇ ਕੰਮ ਨਹੀਂ ਕਰੇਗਾ। ਔਰ ਅਸੀਂ ਉਸ ਤੋਂ ਬਾਅਦ ਕਿੰਨਾ ਕੁਝ ਦੇਖਿਆ, ਐਮਰਜੈਂਸੀ ਦੇਖੀ, ਜੂਨ 84 ਦੇਖਿਆ, 6 ਦਸੰਬਰ ਦੀ ਗੱਲ ਕੀਤੀ, ਬਾਬਰੀ ਮਸਜਿਦ ਦਾ ਢੱਠਣਾ, 2002 ਦਾ ਕਤਲੇਆਮ ਦੇਖਿਆ। ਔਰ ਦਲਿਤਾਂ ਦੇ ਨਾਲ ਇਹਨਾਂ ਸਾਰੇ ਵਰਿਆਂ 'ਚ ਇਹਦੇ ਬਾਵਜੂਦ ਰਿਜ਼ਰਵੇਸ਼ਨ ਸੀਟਾਂ ਦੂਜੇ ਤੀਜੇ ਨੇ ਕੀ ਹੋਇਆ। ਸੋ ਈਵਨ ਉਦੋਂ ਹੀ ਡਾਕਟਰ ਅੰਬੇਦਕਰ ਵਾਜ਼ ਰਾਈਟ ਕਿ ਇੱਥੇ ਲੋਕਤੰਤਰ ਕੰਮ ਨਹੀਂ ਕਰਨਾ। ਔਰ ਡਾਕਟਰ ਅੰਬੇਦਕਰ ਦੇ ਪੋਤੇ ਨੇ ਪ੍ਰਕਾਸ਼ ਅੰਬੇਦਕਰ, ਜਿਹੜੇ ਇੱਕ ਪੋਲੀਟੀਕਲ ਐਕਟਿਵਿਸਟ ਵੀ ਨੇ, ਔਰ ਉਹਨਾਂ ਦੇ ਇੰਟਰਵਿਊ ਅਕਸਰ ਹੁੰਦੇ ਨੇ। ਔਰ ਮੈਂ ਕੱਲ ਜਦੋਂ ਬਾਬਰੀ ਮਸਜਿਦ ਬਾਰੇ BBC ਦੀ ਇੱਕ ਸਟੋਰੀ ਦੇਖ ਰਿਹਾ ਸੀ ਕਿ ਉਹਨੇ ਅਲੱਗ-ਅਲੱਗ ਲੋਕਾਂ ਨੂੰ ਇੰਟਰਵਿਊ ਕੀਤਾ ਔਰ ਉਹਦੇ 'ਚ ਇਹਨਾਂ ਦਾ ਡਾਕਟਰ ਅੰਬੇਦਕਰ ਦੇ ਪੋਤੇ ਪ੍ਰਕਾਸ਼ ਅੰਬੇਦਕਰ ਦਾ ਇੰਟਰਵਿਊ ਵੀ ਸੀ। ਔਰ ਜਿਵੇਂ ਮੈਂ ਬੁੱਧ ਧਰਮ ਔਰ ਵੈਦਿਕ ਮਤ ਦੇ ਟਕਰਾਅ ਦੀ ਗੱਲ ਕੀਤੀ, ਹਾਲਾਂਕਿ ਮੈਂ ਡਾਕਟਰ ਅੰਬੇਦਕਰ 'ਚੋਂ ਵੀ ਕੋਟ ਕਰ ਸਕਦਾ ਸੀ, ਪਰ ਮੈਨੂੰ ਇਹ ਲੱਗਿਆ ਕਿ ਇਹ ਬਰੀਫ ਔਰ ਕੁਇਕ। ਉਹਨਾਂ ਨੂੰ ਪੁੱਛਿਆ ਗਿਆ ਕਿ ਬਾਬਰੀ ਮਸਜਿਦ ਬਾਰੇ, ਇਹ ਢਾਈ ਔਰ ਇੱਥੇ ਬਣਾਈ ਸੀ ਬਾਬਰ ਨੇ, ਪਹਿਲਾਂ ਮੰਦਿਰ ਸੀ। ਉਹਨੇ ਬੜਾ, ਪ੍ਰਕਾਸ਼ ਅੰਬੇਦਕਰ ਨੇ ਕਿਹਾ ਕਿ ਇਤਿਹਾਸ ਇਹ ਦੱਸਦਾ ਕਿ ਸਾਡੇ ਸਬ ਕੰਟੀਨੈਂਟ ਦੇ ਵਿੱਚ ਜਿਹੜੀ ਪਹਿਲੀ ਮੂਰਤੀ ਬਣੀ ਉਹ ਬੁੱਧ ਦੀ ਬਣੀ, ਕਿਉਂਕਿ ਬੁੱਧ ਲਗਭਗ ਹੁਣ ਤੋਂ 2500 ਸਾਲ ਪਹਿਲਾਂ ਹੋਇਆ। ਉਦੋਂ ਅਜੇ ਪੁਰਾਣਿਕ ਹਿੰਦੂ ਧਰਮ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਵਾਲਾ ਨਹੀਂ ਸੀ, ਉਹਨੂੰ ਭਾਵੇਂ ਹਜ਼ਾਰਾਂ ਸਾਲ ਪਹਿਲਾਂ ਕਹੀ ਜਾਣ, ਇਹ ਬਿਲਕੁਲ ਠੀਕ ਹੈ। ਭਾਰਤੀ ਇਤਿਹਾਸ 'ਚ ਇਹ ਵੀ ਲਿਖਿਆ ਕਿ ਬੁੱਧ ਇਲਾਕਿਆਂ ਦੇ ਵਿੱਚ ਐਜੂਕੇਸ਼ਨ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਔਰ ਇਸੇ ਕਰਕੇ ਅੱਡ-ਅੱਡ ਮੱਠਾਂ ਔਰ ਯੂਨੀਵਰਸਿਟੀਆਂ ਦਾ ਨਿਰਮਾਣ ਹੋਇਆ, ਜਿਹੜੀਆਂ 2 ਜਗਤ ਪ੍ਰਸਿੱਧ ਯੂਨੀਵਰਸਿਟੀਆਂ, ਨਾਲੰਦਾ ਬਿਹਾਰ ਦੇ ਵਿੱਚ ਔਰ ਤਕਸ਼ਿਲਾ ਜਿਹੜੀ ਅੱਜ ਪਾਕਿਸਤਾਨ ਦੇ ਵਿੱਚ ਹੈ, ਇਹ ਉਸ ਬੁੱਧ ਥਾਟ ਚੋਂ ਹੀ ਨਿਕਲੀਆਂ। ਅਸ਼ੋਕ ਦੇ ਵੇਲੇ ਬਿਹਾਰ ਮੱਠ ਤੇ ਹੋਰ ਵਿਦਿਆ ਦੇ ਬਹੁਤ ਸਾਰੇ ਅਸਥਾਨਾਂ ਦਾ ਨਿਰਮਾਣ ਕੀਤਾ ਗਿਆ, ਜਿਸ ਦੇ ਸਬੂਤ ਨੇ। ਹਿੰਦੂ ਧਰਮ 'ਚ ਵੈਦਿਕ ਧਰਮ ਦੇ ਨਾਲ ਸਨਾਤਨ ਦੀ ਸਿੱਖਿਆ ਜਿਹੜੀ ਹੈ, ਐਜੂਕੇਸ਼ਨ, ਉਹ ਸ਼ਾਮਲ ਸੀ। ਔਰ ਸਨਾਤਨ ਧਰਮ ਦੀਆਂ ਆਪਣੀਆਂ ਕਈ ਵਿਚਾਰਧਾਰਾਵਾਂ ਨੇ। ਕੋਈ ਇੱਕ ਰੱਬ ਨੂੰ ਮੰਨਦਾ ਹੈ, ਕੋਈ ਕਿਸੇ ਹੋਰ ਸਿਧਾਂਤ ਨੂੰ, ਕੋਈ ਕਿਸੇ ਪਾਸੇ ਹੈ, ਕੋਈ ਨਾਸਤਕ ਹੈ। ਵੈਦਿਕ ਜਿਹੜਾ ਸੰਪਰਦਾ ਹੈ, ਉਹ ਅੱਡ-ਅੱਡ ਜਿਹੜੇ ਉਹਨਾਂ ਨੇ ਰੱਬ ਬਣਾਏ, ਉਹਨਾਂ ਦਾ ਕਦੋਂ ਨਿਰਮਾਣ ਹੋਇਆ ਇਹ ਇਤਿਹਾਸ ਦਰਜ ਨਹੀਂ ਹੈ। ਹਾਲਾਂਕਿ ਸਾਰਾ ਪੌਰਾਣਿਕ ਜਿਹੜਾ ਹਿੰਦੂ ਮਤ ਹੈ, 1500 ਸਾਲ
ਇਸ ਦੀ ਉਮਰ ਹੈ ਸਾਰੀ ਕਿ ਵੀ ਇਹ ਕੋਈ ਦਰਜ ਨਹੀਂ ਹੈ। ਇਤਿਹਾਸ ਨੇ ਅਜੇ ਤੱਕ ਸਾਨੂੰ ਇਹ ਵੀ ਨਹੀਂ ਦੱਸਿਆ ਕਿ ਬੁੱਧ ਦੀਆਂ ਯੂਨੀਵਰਸਿਟੀਆਂ, ਮੱਠਾਂ ਤੇ ਵਿਹਾਰਾਂ ਨੂੰ ਕਦੋਂ ਤੇ ਕਿਹਨੇ ਤਬਾਹ ਕੀਤਾ। ਹੁਣ ਇਹ ਕਹਿਣਾ ਚਾਹੁੰਦਾ, ਇਹਨੂੰ ਪਤਾ ਵੀ ਜੇ ਮੈਂ ਕਿਹਾ ਕਿ ਬ੍ਰਾਹਮਣਵਾਦੀਆਂ ਨੇ ਡਿਸਟਰੋਏ ਕੀਤਾ ਤੇ ਇਹਨੇ BBC ਨੇ ਸਟੋਰੀ ਨਹੀਂ ਛਾਪਣੀ ਸਿੱਧੇ। ਉਹਨੇ ਕਿਹਾ ਜੀ ਇਹ ਜਿਹੜਾ ਸਾਰਾ ਸੀ ਇਹਨੂੰ ਕਿਹਨੇ ਤਬਾਹ ਕੀਤਾ, ਜੇ ਸਾਨੂੰ ਇਹਦਾ ਨਹੀਂ ਪਤਾ। ਬਾਬਰੀ ਮਸਜਿਦ ਦੀ ਲੜਾਈ ਵੀ ਵੈਦਿਕ ਹਿੰਦੂਆਂ ਨੇ ਇਹ ਕਹਿ ਕੇ ਸ਼ੁਰੂ ਕੀਤੀ ਕਿ ਬਾਬਰੀ ਮਸਜਿਦ ਉਸੇ ਥਾਂ ਤੇ ਹੈ ਜਿੱਥੇ ਰਾਮ ਪੈਦਾ ਹੋਏ ਸੀ। ਉਹਨੇ ਕਿਹਾ ਜੀ ਇਹ ਜਿਵੇਂ ਬੁੱਧ ਦੀਆਂ ਮੂਰਤੀਆਂ ਤੇ ਬੁੱਧ ਨੂੰ ਡਿਸਟਰੋਏ ਕੀਤਾ ਉਹਦੀਆਂ ਯੂਨੀਵਰਸਿਟੀਜ਼ ਨੂੰ, ਇਹੀ ਟੈਕਟਿਕ ਇੱਧਰ ਹੈ। ਔਰ ਇੱਥੇ ਉਹਨਾਂ ਨੇ ਕਿਹਾ ਜੀ ਕਿ ਇੱਥੇ ਰਾਮਚੰਦਰ ਪੈਦਾ ਹੋਏ ਸੀ। ਫਿਰ ਬੜੀ ਕਲੀਅਰਲੀ ਪ੍ਰਕਾਸ਼ ਅੰਬੇਡਕਰ ਕਹਿੰਦੇ ਨੇ, ਨਾ ਇਹ ਸਪਿਰਿਚੁਅਲ ਇਸ਼ੂ ਹੈ ਨਾ ਧਾਰਮਿਕ ਇਸ਼ੂ, ਇਹ ਤਾਂ ਇੱਕ ਸਿਆਸੀ ਇਸ਼ੂ ਹੈ। ਜਿਸ ਤਰ੍ਹਾਂ ਫਿਰ ਉਹਨਾਂ ਨੇ ਉਦਾਹਰਣ ਦਿੱਤੀ, ਹੁਣ ਬ੍ਰਾਹਮਣਾਂ ਦਾ ਇੱਕ ਜਿਹਨੂੰ ਭਗਵਾਨ ਕਹਿੰਦੇ ਨੇ ਪਰਸ਼ੂਰਾਮ, ਉਹਦੇ ਹੱਥ 'ਚ ਕੁਹਾੜੀ ਫੜੀ ਹੁੰਦੀ ਹੈ, ਜਿਹੜੀ ਉਹਦੀ ਪਿਕਚਰ ਹੁੰਦੀ ਹੈ। ਬਾਦਲ ਨੇ ਪਰਸ਼ੂਰਾਮ ਦੇ ਜਨਮ ਦਿਨ ਦੀ ਛੁੱਟੀ ਵੀ ਪੰਜਾਬ 'ਚ ਕਰਤੀ, ਗਜ਼ਟਡ ਹੌਲੀਡੇ। ਔਰ ਪਰਸ਼ੂਰਾਮ ਦੀ ਕਹਾਣੀ ਇਹ ਹੈ ਕਿ ਉਹ ਖੱਤਰੀਆਂ ਤੋਂ, ਕਸ਼ਤਰੀਆਂ ਤੋਂ ਇੰਨਾ ਕੁ ਦੁਖੀ ਹੋਇਆ ਕਿ ਕੁਹਾੜੀ ਲੈ ਕੇ ਉਹਨੇ ਸਾਰੇ ਹੀ ਜਿਹੜੇ ਨੇ ਕਸ਼ਤਰੀ ਉਸ ਵੇਲੇ ਦੇ ਮਾਰ ਮੁਕਾਏ ਸੀ। ਹੁਣ ਇਹਨੂੰ ਪ੍ਰਕਾਸ਼ ਅੰਬੇਡਕਰ ਕੋਟ ਕਰਦੇ ਨੇ ਕਿ ਵੀ ਪਰਸ਼ੂਰਾਮ ਇਹ ਜਿਹੜੀ ਇਹਨਾਂ ਨੇ ਕਿਹਾ ਜੀ ਕਿ ਉੱਥੇ ਰਾਮ ਪੈਦਾ ਹੋਏ। ਉਹਨਾਂ ਨੇ ਕਿਹਾ ਵੀ ਪਰਸ਼ੂਰਾਮ ਨੇ ਕਈ ਵਾਰ ਕਸ਼ਤਰੀ ਜਾਤ ਦਾ ਪੂਰੀ ਤਰ੍ਹਾਂ ਨਾਸ ਕੀਤਾ। ਪਰਸ਼ੂਰਾਮ ਬ੍ਰਾਹਮਣਾਂ ਦੇ ਭਗਵਾਨ ਨੇ ਤੇ ਰਾਮ ਨੂੰ ਕਸ਼ਤਰੀ। ਹੁਣ ਇਹ ਕੁਐਸਚਨ ਕਰ ਰਿਹਾ ਕਿ ਵੀ ਇਹ ਇੱਕ ਪਾਸੇ ਪਰਸ਼ੂਰਾਮ ਵੀ ਭਗਵਾਨ ਹੈ ਜਿਹਨੇ ਸਾਰੇ ਕਸ਼ਤਰੀ ਮਾਰੇ, ਰਾਮਚੰਦਰ ਕਸ਼ਤਰੀ ਹੈ ਤੇ ਮਨੂ ਦੀ ਵਰਣ ਵਿਵਸਥਾ 'ਚ ਬ੍ਰਾਹਮਣ ਜਿਹੜਾ ਹੈ ਉਹ ਕਸ਼ਤਰੀ ਦੇ ਸਾਹਮਣੇ ਨਹੀਂ ਝੁਕਦਾ। RSS ਦੇ ਜਿਹੜਾ ਸੰਗਠਨ ਹੈ ਉਹਦਾ ਮੁਖੀ ਬ੍ਰਾਹਮਣ ਹੋਏਗਾ, ਉਹਨਾਂ ਦੇ ਸੰਵਿਧਾਨ 'ਚ ਲਿਖਿਆ ਹੋਇਆ। ਲੇਕਿਨ ਜੇ ਹੁਣ ਬ੍ਰਾਹਮਣ RSS ਦਾ ਮੁਖੀ ਹੈ ਤੇ ਰਾਮਚੰਦਰ ਕਸ਼ਤਰੀ ਆ, ਉਹ ਫਿਰ ਉਹਦਾ ਫਾਲੋਅਰ ਤਾਂ ਨਹੀਂ ਹੋ ਸਕਦਾ। ਬ੍ਰਾਹਮਣ ਦਾ ਬ੍ਰਾਹਮਣ ਅੱਗੇ ਝੁਕੇ। ਸੋ ਇਹ ਹੈ ਜਦੋਂ ਜਿਹੜੇ ਬੰਦੇ ਪੜ੍ਹੇ ਲਿਖੇ ਹੁੰਦੇ ਨੇ ਜਾਂ ਸਿਧਾਂਤਕ ਗੱਲ ਨੂੰ ਸਮਝਦੇ ਨੇ, ਉਹ ਸਮਝਦੇ ਨੇ ਕਿ ਵੀ ਇਹ ਸਾਰਾ ਮੁੱਦਾ ਕੀ ਹੈ। ਫਿਰ ਉਹਨਾਂ ਕਿਹਾ ਵੀ RSS ਦਾ ਜਿਹੜਾ ਮੇਨ ਪਰਪਸ ਹੈ ਉਹ ਬਾਬਰੀ ਮਸਜਿਦ ਦੇ ਮਸਲੇ ਨੂੰ ਗਰਮ ਰੱਖਣਾ, ਕਿਉਂਕਿ ਉਹ ਹਿੰਦੂ ਸਾਧੂਆਂ ਤੇ ਸੂਫੀ ਮੁਸਲਮਾਨਾਂ 'ਚ ਸਮਝੌਤਾ ਹੋਣ ਨਹੀਂ ਦੇਣਾ ਚਾਹੁੰਦੇ। ਜੇ ਸਮਝੌਤਾ ਹੋ ਜਾਂਦਾ ਤੇ ਇਹ ਬਾਹਮਣਾਂ ਦੇ ਲਈ ਖਤਰਾ ਹੋਏਗਾ ਤੇ ਇਸ 'ਚੋਂ RSS ਦਾ ਪਤਨ ਹੋਏਗਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹੀ ਕਾਰਨ ਹੈ ਕਿ ਜਿਹੜਾ ਇਹਨਾਂ ਦਾ RSS ਦਾ ਇਤਿਹਾਸਕਾਰ ਔਰ ਰਾਹੁਲ ਸਾਂਕ੍ਰਿਤਿਆਨ ਹੈ ਉਹਨੂੰ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦਾ। ਉਹਨਾਂ ਨੇ ਕਿਹਾ ਅਯੁੱਧਿਆ ਜਿਹੜਾ ਉਹਨਾਂ ਨੇ ਨਵਾਂ ਹੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੁਣ ਮੰਦਰ ਤੇ ਇਹ ਉਹਦਾ ਕਰ ਰਹੇ ਨੇ, ਐਕਚੁਅਲੀ ਅਯੁੱਧਿਆ 'ਚ ਬੁੱਧਿਸਟ ਐਜੂਕੇਸ਼ਨ ਦਾ ਬੜਾ ਵੱਡਾ ਸੈਂਟਰ ਸੀ ਜਿਸ ਨੂੰ ਅਲਟੀਮੇਟਲੀ ਇਹਨਾਂ ਨੇ ਵੈਦਿਕ ਧਰਮ ਵਾਲਿਆਂ ਨੇ ਡਿਸਟਰੋਏ ਕੀਤਾ ਸੀ। ਔਰ ਹੁਣ ਇਹ ਖੁਦ ਨੈਰੇਸ਼ਨ ਬਣਾ ਰਹੇ ਨੇ ਕਿ ਜੀ ਇੱਥੇ ਮਸਜਿਦ ਸੀ। ਔਰ ਬਾਬਰ ਤਾਂ ਪਾਣੀਪਤ ਦੀ ਲੜਾਈ ਤੋਂ ਬਾਅਦ ਇੱਕ ਮਸਜਿਦ ਜਿਹੜੀ ਬਾਬਰ ਨੇ ਬਣਵਾਈ ਉਹ ਪਾਣੀਪਤ। ਹੁਣ ਬਾਬਰ ਕੋਲ ਇੰਨਾ ਟਾਈਮ ਸੀ ਵੀ ਜਾ ਕੇ ਅਯੁੱਧਿਆ 'ਚ ਪਹੁੰਚ ਕੇ ਉਹਨੂੰ ਤਾਂ ਪਸੰਦ ਵੀ ਨਹੀਂ ਸੀ ਹਿੰਦੁਸਤਾਨ। ਹੁਣ ਤਾਂ ਮਰਨ ਵੇਲੇ ਵੀ ਕਿਹਾ ਵੀ ਮੈਨੂੰ ਇੱਥੇ ਨਾ ਜਾ ਕੇ ਦੂਜੇ ਉਹਨੇ ਦਫਨਾਣਾ, ਉੱਥੇ ਦਫਨਾਇਆ ਹੋਇਆ ਉਜ਼ਬੇਕਿਸਤਾਨ ਦੇ ਵਿੱਚ। ਉਹ ਅਯੁੱਧਿਆ ਗਰਮੀਆਂ ਦੇ ਵਿੱਚ ਉੱਥੇ ਅੱਜ ਵੀ ਉੱਥੇ ਉਜਾੜਾ, ਜਦੋਂ ਉਹਦੀਆਂ ਡਾਕੂਮੈਂਟਰੀਜ਼ ਆਉਂਦੀਆਂ ਨੇ ਉਜੜਿਆ ਹੋਇਆ ਤੇ ਉਹ ਬਾਬਰ ਉੱਥੇ ਜਾ ਕੇ ਮਸਜਿਦ ਬਣਾਉਣ ਲੱਗਾ ਹੋਇਆ। ਸੋ ਕੁੱਲ ਮਿਲਾ ਕੇ ਇਹ ਸਾਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ ਇਹ ਸਾਨੂੰ ਜਦੋਂ ਆਜ਼ਾਦੀ ਮਿਲੀ, ਸੰਵਿਧਾਨ ਆਇਆ, ਇਹ ਗੱਲ ਕਹੀ ਗਈ ਸੀ ਕਿ ਇੱਕ ਦੂਜੇ ਦਾ ਸਨਮਾਨ ਹੋਏਗਾ, ਧਾਰਮਿਕ ਵਿਸ਼ਵਾਸ ਤੇ ਧਾਰਮਿਕ ਸਥਲ ਜਿਹੜੇ ਨੇ ਉਹ ਕਾਇਮ ਰਹਿਣਗੇ। ਪਰ ਹੁਣ ਅਦਾਲਤਾਂ ਇਹਦੇ 'ਚ ਵੜ ਗਈਆਂ, ਇਹ ਵੀ ਇਹਨਾਂ ਮੁੱਦਿਆਂ ਨੂੰ ਤੈਅ ਨਹੀਂ ਕਰ ਸਕਦੀਆਂ। ਔਰ ਅਲਟੀਮੇਟਲੀ ਇਹ ਜਿਹੜਾ ਵੈਦਿਕ ਧਰਮ ਮੰਨਣ ਵਾਲਿਆਂ ਦੀ ਖੇਡ ਹੈ RSS ਇਸ ਨੂੰ ਖੇਡ ਰਿਹਾ। ਸੋ ਅਸੀਂ ਜਿੱਥੇ ਡਾਕਟਰ ਅੰਬੇਦਕਰ ਉਹਨਾਂ ਦੀ ਜਿਹੜੀ ਵਿਦਵਤਾ, ਲਰਨਿੰਗ ਔਰ ਉਹਨਾਂ ਦੀ ਬ੍ਰਾਹਮਣਵਾਦ ਦੇ ਖਿਲਾਫ ਜੰਗ, ਜਿਵੇਂ ਉਹਨਾਂ ਨੇ ਉਸ ਇਸ਼ੂ ਨੂੰ ਸਮਝਿਆ, ਉਸ ਨੂੰ ਸੈਲੂਟ ਕਰਦੇ, ਉੱਥੇ ਅਸੀਂ ਇਸ ਗੱਲ ਦੀ ਆਸ ਵੀ ਕਰਦੇ ਕਿ ਜਿੱਥੇ ਇਹ ਠੀਕ ਹੈ ਵੀ ਹੁਣ ਇਹ ਡਿਬੇਟ ਕਿ ਜੀ ਉਹ ਸਿੱਖ ਧਰਮ ਵੱਲ ਕਿਉਂ ਨਹੀਂ ਆਏ, ਇਸ ਨੂੰ ਪਿੱਛੇ ਛੱਡਦੇ ਹਾਂ। ਭਾਰਤ ਦੇ ਵਿੱਚ 200 ਮਿਲੀਅਨ ਮੁਸਲਮਾਨ, 30 ਮਿਲੀਅਨ ਈਸਾਈ, 25 ਮਿਲੀਅਨ ਤੋਂ ਜ਼ਿਆਦਾ ਸਿੱਖ, 100 ਮਿਲੀਅਨ ਤੋਂ ਜ਼ਿਆਦਾ ਦਲਿਤ, ਇੰਨੇ ਕੀ ਆਦੀਵਾਸੀ ਜਾਂ ਜਿਨ੍ਹਾਂ ਦੇ ਨਾਲ ਮੂਲ ਨਿਵਾਸੀ ਸ਼ਬਦ ਅੱਜ ਕੱਲ੍ਹ ਜ਼ਿਆਦਾ ਇਸਤੇਮਾਲ ਹੁੰਦਾ। ਸਾਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਆ ਕੇ ਬ੍ਰਾਹਮਣਵਾਦ ਦੀ, RSS ਦੀ ਇਸ ਹਿੰਦੂਤਵਾ ਵਿਚਾਰਧਾਰਾ ਦੇ ਨਾਲ, ਟੂਗੈਦਰਨੈਸ ਦੇ ਨਾਲ ਲੜਨਾ ਹੋਏਗਾ। ਇਹੀ ਮੈਂ ਸਮਝਦਾ ਵੀ ਸਾਡੇ ਲਈ, ਜਿਵੇਂ ਪ੍ਰੈਜ਼ੀਡੈਂਟ ਬੈਂਜਾਮਿਨ ਫਰੈਂਕਲਿਨ ਨੂੰ ਮੈਂ ਕੋਟ ਕਰਦਾ ਹੁੰਦਾ,
ਕਿ ਵੀ ਆਲ ਸ਼ੁੱਡ ਹੈਂਗ ਟੁਗੇਦਰ, ਉਹਨਾਂ ਨੇ ਅਮਰੀਕਨਾਂ ਨੂੰ ਕਿਹਾ ਸੀ, ਅਦਰਵਾਈਜ਼ ਵੀਲ ਬੀ ਹੈਂਗਡ ਸੈਪਰੇਟਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਕਰਦੀ ਹੈ, ਗੁਜ਼ਾਰਿਸ਼ ਕਰਦੀ ਹੈ ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV 84 ਇਸੇ ਤਰ੍ਹਾਂ ਹੀ ਸੱਚੀਆਂ ਤੇ ਖਰੀਆਂ ਖਬਰਾਂ ਤੁਹਾਡੇ ਕੋਲ ਲੈ ਕੇ ਆਂਦਾ ਰਹੇ, ਤਾਂ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਚੱਲਦਿਆਂ ਰੱਖਣ ਲਈ ਤੁਸੀਂ ਆਪਣੀ ਮਾਈਕ ਸਹਾਇਤਾ ਵੱਧ ਤੋਂ ਵੱਧ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ। TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।